अस्सलाम वालेकुम, सत श्री अकाल। मैं शफकत आवान एडवोकेट ਤੁਹਾਡੀ ਖidmat 'ਚ ਹਾਜ਼ਰ ਹਾਂ। ਮੇਰੇ ਨਾਲ ਇੱਕ ਬਜ਼ੁਰਗ ਨੇ ਤੇ ਇਹ ਬਜ਼ੁਰਗ ਕਿਹੜੇ ਉਕਾੜਾ ਸ਼ਹਿਰ ਦੇ ਰਹਿਣੇ ਵਾਲੇ ਹੈਗੇ। ਇਹ ਆਫਿਸ 'ਚ ਆਏ ਆਬਦ ਰਸ਼ੀਦ ਐਡਵੋਕੇਟ ਕਿਹੜੇ ਨੇ ਹਾਈ ਕੋਰਟ ਦੇ ਤੇ ਉਹਨਾਂ ਦੇ ਜਾਣਨੇ ਵਾਲੇ ਹੈਗੇ। ਉਹਨਾਂ ਨੂੰ ਮੈਂ ਕਿਹਾ ਸੀ ਯਾਰ ਕੋਈ ਬਜ਼ੁਰਗ ਅਗਰ ਹੋਣ ਪਾਰਟੀਸ਼ਨ ਦਾ ਉਹਨਾਂ ਨੂੰ ਪਤਾ ਹੋਵੇ ਤੇ ਉਹ ਉਹਨਾਂ ਨਾਲ ਇੰਟਰਵਿਊ ਕਰਾ ਦੇ। ਤੇ ਇਹ ਅੱਜ ਕਿਹੜੇ ਨੇ ਜੀ ਆਬਦ ਸਾਹਿਬ ਦੇ ਨਾਲ ਉਹਨਾਂ ਦੇ ਆਫਿਸ 'ਚ ਆਏ ਹੈਗੇ ਤੇ ਇਹਨਾਂ ਨਾਲ ਹੁਣ ਅਸੀਂ ਕਿਹੜੀਆਂ ਨਾ ਉੱਥੇ ਦੀਆਂ ਗੱਲਾਂ ਕਰਾਂਗੇ ਕਿਹੜਾ ਇਹਨਾਂ ਜਿੰਨਾ ਕਿ ਇਹਨਾਂ ਨੂੰ ਯਾਦ ਹੋਏਗਾ ਤੇ ਜਿਹੜਾ ਇੱਥੇ ਦਾ ਪਾਕਿਸਤਾਨ ਕਦੋਂ ਆਏ ਉਸ ਤੋਂ ਬਾਅਦ ਕਿਵੇਂ ਜ਼ਿੰਦਗੀ ਗੁਜ਼ਰੀ ਇਹਨਾਂ ਦੀ ਤੇ ਉਹ ਇਹਨਾਂ ਨਾਲ ਗੱਲ ਕਰਾਂਗੇ ਕਿ ਜੋ ਕੁਛ ਵੀ ਹੈ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਮੇਰੀ ਤੁਹਾਡੇ ਨਾਲ ਰਿਕੁਐਸਟ ਹੈਗੀ ਮੇਰੇ ਚੈਨਲ ਦੇਖਣ ਵਾਲੇ ਅੱਗੇ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਲਾਈਕ ਕਰਿਆ ਜੇ ਤੇ ਇਹਨੂੰ ਸ਼ੇਅਰ ਕਰਿਆ ਜੇ। आओ जी हुण असीं इन्हां नाल गलबात करदे हां। अस्सलाम वालेकुम जी। वालेकुम सलाम जी। हाँ जी, की नाम जी तुहाडा? अब्दुल हमीद। अब्दुल हमीद। वालिद साहब दा नाम? मोहम्मद बख्श। अच्छा जी, ते उकाड़े तुसीं कित्थे रहंदे जी? उकाड़ा शहर दे विच ही रहिंदे जी, बाईपास हैगा कि हाँ जी, मेन रोड जेहड़ा उत्थे रहिंदे। उत्थे रहंदे हैगे, ठीक हो गया। अच्छा जी, कदों पाकिस्तान बनिया ते तुहाडी किन्नी कुछ उमर सीगी? 9 साल हैगे। 9 साल सीगी। ਤੇ ਤੁਸੀਂ ਇੰਡੀਆ ਚੋਂ ਆਏ ਆ ਜਾਂ ਇੱਧਰ ਦੇ ਰਹਿਣੇ ਵਾਲੇ ਜੀ? ਅਸੀਂ ਇੰਡੀਆ ਚੋਂ ਆਏ ਜੀ। ਇੰਡੀਆ ਚੋਂ ਆਏ। ਕਿਹੜਾ ਸੀਗਾ ਪਿੰਡ ਤੇ ਸ਼ਹਿਰ ਜੀ? ਵੈਰੋਵਾਲ। ਵੈਰੋਵਾਲ ਤੁਹਾਡਾ ਪਿੰਡ ਸੀਗਾ, ਠੀਕ ਹੋ ਗਿਆ। ਤੇ ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਅੱਛਾ, ਤੇ ਅੰਮ੍ਰਿਤਸਰ ਦੇ ਤੁਸੀਂ ਰਹਿਣ ਵਾਲੇ, ਠੀਕ ਹੋ ਗਿਆ। ਅੱਛਾ, ਕਿੱਥੇ ਤੁਸੀਂ ਰਹਿੰਦੇ ਸੀ ਵੈਰੋਵਾਲ? ਉੱਥੇ ਇਕੱਲੇ ਮੁਸਲਮਾਨ ਸੀ ਜਾਂ ਬਾਕੀ ਵੀ ਲੋਕ ਕੌਮਾਂ ਰਹਿੰਦੀਆਂ ਸੀ, ਸਿੱਖ, ਹਿੰਦੂ, ਕੋਈ ਹੋਰ? ਸਾਡਾ ਮਹੱਲਾ ਜਿਹੜਾ ਸਾਰਾ ਮੁਸਲਮਾਨਾਂ ਦਾ ਸੀ। ਤੁਹਾਡਾ ਮਹੱਲਾ ਮੁਸਲਮਾਨਾਂ ਦਾ ਸੀਗਾ? ਦਾਰਾਪੁਰ ਸੀ ਉਹਦਾ ਨਾਮ। ਦਾਰਾਪੁਰ, ਠੀਕ ਹੋ ਗਿਆ। ਤੇ ਬਾਕੀ ਹੋਰ ਉੱਥੇ ਨਹੀਂ ਸੀ ਕੋਈ? ਅਜ਼ੀਜ਼ ਸਾਰੇ ਰਹਿੰਦੇ ਸੀ। ਤੁਹਾਡੇ ਅਜ਼ੀਜ਼ ਹੀ ਰਹਿੰਦੇ ਸੀ। ਤੇ ਕਿਹੜੀ ਆਪਣੀ ਜ਼ਾਤ ਹੈ, ਕੌਮ ਕਿਹੜੀ ਆਪਣੀ? ਥਾਬਲ ਜੱਟ ਹੈਗੇ। ਥਾਬਲ ਜੱਟ ਹੈਗੇ। ਅੱਛਾ, ਤੇ ਤੁਹਾਡੇ ਉੱਥੇ ਹਿੰਦੂ ਸਿੱਖ ਨਹੀਂ ਸੀ ਰਹਿੰਦੇ ਹੈਗੇ? ਉਹ ਰਹਿੰਦੇ ਸੀ ਲੇਕਿਨ ਉਹ ਲਹਿਦਾ ਰਹਿੰਦੇ ਸੀ ਸਾਡੇ ਨਾਲ। ਸਾਡੇ ਜਿਹੜਾ ਬਾਜ਼ਾਰ ਇੱਕ ਸੀ ਨਾ, ਹਾਂਜੀ, ਇੱਧਰੋਂ ਸ਼ਹਿਰੋਂ ਨੇ ਸ਼ੁਰੂ ਹੁੰਦਾ ਤੇ ਬਿਆਸਾ ਦਰਿਆ ਦੇ ਉੱਤੇ ਘਾਟੀ ਲੈਂਦੀ ਸੀ। ਅੱਛਾ, ਉਹਦਾ ਇੱਕ ਬੰਨੇ ਤਖੀਆ ਸੀ ਤੇ ਇੱਕ ਬੰਨੇ ਬੋੜ ਵਾਲਾ ਸੀਗਾ। ਅੱਛਾ, ਜਿਹੜਾ ਸ਼ਹਿਰ ਨੂੰ ਜਾਂਦਾ ਸੀ। ਅੱਛਾ, ਅੱਗੇ ਨਾਲ ਹੀ ਥਾਣਾ ਹੈਗਾ ਸੀਗਾ। ਅੱਛਾ ਜੀ, ਥਾਣਾ ਵੀ ਉੱਥੇ ਸੀ ਤੁਹਾਡੇ? ਨਾਲ ਹੀ ਜਾਈਦਾ ਸੀ ਨਾ ਸ਼ਹਿਰ ਨੂੰ ਤੇ ਨਾਲ ਹੀ ਥਾਣਾ ਸੀਗਾ। ਥਾਣਾ ਸੀ। ਤੇ ਇਹਨਾਂ ਦਾ ਸਿੱਖਾਂ ਦਾ ਤੇ ਹਿੰਦੂਆਂ ਦਾ ਮਹੱਲਾ ਅਲੱਗ ਸੀਗਾ ਤੁਹਾਡੇ ਤੋਂ? ਹਾਂਜੀ, ਠੀਕ ਹੋ ਗਿਆ। ਤੁਹਾਡੇ ਨੰਬਰਦਾਰ ਉੱਥੇ ਕਿੰਨੇ ਸੀਗੇ ਜੀ? ਨੰਬਰਦਾਰ ਤੇ ਖੈਰ ਨਹੀਂ ਮੈਂ ਜਾਣਦਾ, ਮੈਂ ਤੁਹਾਨੂੰ ਦੱਸਾਂ। ਠੀਕ ਹੋ ਗਿਆ। ਮੈਂ ਕਿਹੜਾ ਜ਼ਿਮੀਦਾਰ ਹੈਗੇ ਸੀ? ਨਹੀਂ ਸੀ ਜ਼ਿਮੀਦਾਰ, ਆਪਣਾ ਕੰਮ ਕੁਮ ਕਰਦੇ ਸੀ ਤੁਸੀਂ? ਕੰਮ ਕਰਦੇ ਸੀਗੇ, ਦੁਕਾਨਾਂ ਦੁਕਾਨਾਂ ਹੀ ਕਰਦੇ ਵਾਲੇ ਜਿਹੜੇ ਹੈਗੇ ਸੀ। ਅੱਛਾ ਜੀ, ਦੁਕਾਨਦਾਰੀਆਂ ਕਰਦੇ ਹੁੰਦੇ ਸੀਗੇ। ਠੀਕ ਹੋ ਗਿਆ। ਸਹੀ। ਤੇ ਉਹ ਮੁਸਲਮਾਨਾਂ ਦੀ ਕਿੱਧਰ ਮਹੱਲਾ ਸੀਗਾ ਜਾਂ ਕਿੱਥੇ ਤੁਹਾਡਾ ਸੀ? ਉਹ ਮਤਲਬ ਸਾਡੇ ਤਾਏ ਚਾਚੇ ਜਿਹੜੇ ਸਾਰੇ ਉੱਥੇ ਹੀ ਰਹਿੰਦੇ ਸੀ। ਉੱਥੇ ਹੀ ਤੁਸੀਂ ਸਾਰੇ ਰਹਿੰਦੇ ਸੀਗੇ, ਠੀਕ ਹੋ ਗਿਆ ਜੀ। ਇੱਕੋ ਬਾਜ਼ਾਰ ਸੀਗਾ। ਅੱਛਾ, ਦੱਸਿਆ ਨਾ ਇੱਧਰੋਂ ਇੱਕ ਬੰਨੇ ਬੋੜ ਵੱਲੋਂ ਸ਼ੁਰੂ ਹੁੰਦੀ ਸੀ, ਗਲੀ ਦੇ ਅਖੀਰ ਤੇ ਜਾ ਕੇ ਤਰਨ ਘਾਟੀ ਹੈਗੀ, ਥੱਲੇ ਉਤਰਦੀ ਸੀਗੀ। ਅੱਛਾ, ਤਖੀਆ ਹੈਗਾ ਸੀਗਾ। ਅੱਛਾ, ਉੱਥੇ ਉਤਰਦਾ ਸੀ ਜਾ ਕੇ। ਤੇ ਉਹ ਰਸਤਾ ਕਿਹੜਾ ਸੀ? ਦਰਿਆ ਬਿਆਸਾ ਸੀਗਾ, ਪਰ ਅੱਗੇ ਦਰਿਆ ਸੀ। ਇਹ ਨਾਲ ਮੰਡ ਹੀ ਜਾਂਦੀ ਸੀ। ਅੱਛਾ, ਪਰਲੇ ਪਾਸੇ ਸਾਰੇ ਸਿੱਖ ਹੀ ਰਹਿੰਦੇ, ਪਰਲੇ ਪਾਸੇ ਸਿੱਖ ਰਹਿੰਦੇ ਸੀ। ਸਹੀ। ਅੱਛਾ, ਤੇ ਕਿਹੜੀਆਂ ਦੁਕਾਨਾਂ ਉੱਥੇ? ਉਹ ਸਾਰੀਆਂ ਮੁਸਲਮਾਨਾਂ ਦੀਆਂ ਦੁਕਾਨਾਂ ਸੀ? ਬਾਕੀ ਹੋਰ ਵੀ ਸੀ? ਮੁਸਲਮਾਨ ਦੁਕਾਨਾਂ ਨੇ ਬਸ ਆਪਣਾ ਕਾਰੋਬਾਰ ਕਰਦੇ ਸੀਗੇ, ਜਿਸ ਤਰ੍ਹਾਂ ਦੀ ਵੀ ਦੁਕਾਨਾਂ ਹੈਗੀਆਂ ਸੀਗੀਆਂ। ਤੇ ਇੱਕ ਅੰਮ੍ਰਿਤਸਰ ਨਾਲ ਤਾਲੁਕਾਤ ਹੈਗਾ ਸੀ। ਅੰਮ੍ਰਿਤਸਰ ਦੇ ਨਾਲ ਜਾਣ ਸੀ। ਸਾਡੇ ਉੱਥੇ ਭੈਣ ਭਰਾ ਉੱਥੇ ਰਹਿੰਦੇ, ਸ਼ਰੀਫਪੁਰਾ ਮਹੱਲਾ ਸੀਗਾ। ਅੱਛਾ ਜੀ। ਹਾਂਜੀ, ਸਟੇਸ਼ਨ ਦੇ ਨਾਲ ਹੀ ਹੈਗਾ ਸ਼ਰੀਫਪੁਰਾ। ਤੁਸੀਂ ਗਏ ਉੱਥੇ? ਹਾਂਜੀ, ਉਦੋਂ ਗਏ ਆਪਣੇ? ਸਰ ਜੀ ਛੋਟਾ ਜਿਹਾ ਹੁੰਦਾ ਸੀ, ਹੁਣ ਇੰਨਾ ਮੈਨੂੰ ਉਹ ਹੈਗਾ। ਗਿਆ ਮੈਂ ਢਿੱਲੋਂ ਵੀ ਗਿਆ ਵਾ, ਮੈਂ ਕੀ ਉਹਦਾ ਨਾਮ ਨਹੀਂ ਹੁੰਦਾ, ਜਲੰਧਰ ਵੀ ਗਿਆ ਵਾ। ਅੱਛਾ, ਜਲੰਧਰ ਵੀ ਗਿਆ ਤੇ ਢਿਲਵਾ ਵੀ ਗਿਆ। ਉਹ ਸ਼ਾਦੀ ਸ਼ੁਦੀ ਤੇ ਗਿਆ ਸੀ। ਛੋਟੇ ਹੁੰਦੇ ਕਿਦਾਂ ਬਜ਼ੁਰਗਾਂ ਦੇ ਨਾਲ ਚਲੇ ਗਿਆ। ਇਹਦੇ ਕੁਛ ਵੀ ਉੱਥੇ ਗਿਆ ਸੀ, ਢਿਲਵਾ ਗਿਆ ਸੀਗੇ। ਅੱਛਾ, ਤੇ ਉੱਥੇ ਮਾਮੇ ਰਹਿੰਦੇ ਸੀਗੇ। ਅੱਛਾ, ਨਾਲ ਹੀ ਆਇਆ ਸੀ ਉਹ, ਬਹੁਤ ਕਾਦੀਆਨੀ ਮਾਮੇ ਸੀਗੇ। ਅੱਛਾ, ਤੇ ਲੇਕਿਨ ਇੱਥੇ ਇੱਥੇ ਵੀ ਆ ਗਿਆ, ਇੱਥੇ ਉਕਾੜੇ ਵੀ ਆ ਗਿਆ ਸੀ। ਅੱਛਾ, ਕਾਦੀਆਨੀ ਮਾਮੇ ਮੁਹੰਮਦ ਸਨ ਉਹਦਾ ਨਾਂ ਸੀਗਾ। ਤੇ ਇੱਕ ਹਸਨ ਨਾਂ ਸੀ ਉਹਦਾ। ਉਹ ਫਿਰ ਸਾਰੇ ਫੌਤ ਹੋ ਗਏ। ਇੱਕ ਬੱਚਾ ਹੈਗਾ ਉਹਦਾ। ਅੱਛਾ, ਹਸਨ ਦਾ। ਉਹ ਫਿਰ ਸਾਡਾ ਭਾਈ ਸੀ, ਮਾਮੇ ਦਾ ਪੁੱਤਰ। ਉਹ ਮੁਸਲਮਾਨ ਹੈਗਾ। ਉਹ ਵੀ ਉੱਥੇ। ਅੱਛਾ, ਚਲੋ ਖੈਰ, ਉਹ ਆਪਾਂ ਬਾਅਦ ਚ ਗੱਲ ਕਰਦੇ। ਤੁਸੀਂ ਉੱਥੇ ਸਕੂਲ ਜਾਂਦੇ ਸੀਗੇ ਜੀ?
ਸਕੂਲ ਬਸ ਬੱਚੇ ਲਿਖੇ ਹੈਗੇ ਸੀ ਤੇ ਉਹ ਜਾਂਦੇ ਸੀ ਸਪਾਰਾ ਲੈ ਕੇ ਸਪਾਰਾ ਲੈ ਕੇ ਜਾਂਦੇ ਸੀ। ਅੱਛਾ ਆਇਆ ਜਿਹਾ ਹੁੰਦਾ ਸੀ ਉਹ ਲੈ ਕੇ ਜਾਂਦੇ ਸੀਗੇ। ਹਾਂ ਸਹੀ। ਅੱਛਾ ਜੀ, ਤੇ ਉਹ ਕਦੋਂ ਤੁਹਾਡਾ ਤੇ ਜ਼ਾਹਿਰ ਉੱਥੇ ਬਾਕੀ ਹਿੰਦੂ ਤੇ ਸਿੱਖ ਨਹੀਂ ਸੀ ਹੈਗੇ, ਤੇ ਉਹਨਾਂ ਦੇ ਨਾਲ ਕੋਈ ਤੁਹਾਡਾ ਇੰਨਾ ਨਹੀਂ ਸੀ, ਮੇਲ ਮਿਲਾਪ ਵੀ ਨਹੀਂ ਸੀ ਨਹੀਂ ਸੀਗਾ? ਉਹਦੇ ਨਾਲ ਇੱਕ ਸਾਡਾ ਪਠਾਣਾ ਦਾ ਮਹੱਲਾ ਸੀਗਾ। ਅੱਛਾ ਠੀਕ ਹੋ ਪਠਾਣਾ ਦਾ ਮਹੱਲਾ ਵੱਜਦਾ ਸੀ। ਪਠਾਣਾ ਦਾ ਮਹੱਲਾ ਵੱਜਦਾ ਸੀ। ਅੱਛਾ, ਕਦੋਂ ਪਾਕਿਸਤਾਨ ਦਾ ਐਲਾਨ ਹੋਇਆ ਜੀ ਕਿ ਪਾਕਿਸਤਾਨ ਬਣ ਗਿਆ ਹੁਣ, ਫਿਰ ਤੁਸੀਂ ਕੀ ਉੱਥੇ ਦੇਖਿਆ ਤੇ ਕੀਤਾ, ਕਿੱਦਾਂ ਫਿਰ ਇੱਧਰ ਆਏ? ਉਦੋਂ ਫਿਰ ਇਹ ਕਿ ਇੱਧਰੋਂ ਆ ਰਿਹਾ ਸਿੱਖ ਆ ਰਿਹਾ ਜੀ, ਤੇ ਇੱਧਰੋਂ ਆ ਰਿਹਾ ਸਿੱਖ ਆ ਰਿਹਾ। ਇੱਕ ਸਾਡਾ ਹੈਗਾ ਜ਼ਿਲ੍ਹੇਦਾਰ ਹੈਗਾ ਸੀਗਾ ਆਪਣਾ ਫੁੱਫੀ ਦਾ ਆਮਦ। ਅੱਛਾ ਜੀ। ਤੇ ਉਹ ਜ਼ਿਲ੍ਹੇਦਾਰ ਹੈਗਾ ਸੀ, ਅੰਮ੍ਰਿਤਸਰ ਰਹਿੰਦਾ, ਤੇ ਉਹਦਾ ਇੱਕ ਚੁਬਾਰਾ ਸੀ, ਇਹ ਚੁਬਾਰੇ ਉੱਤੇ ਚੜ੍ਹ ਗਿਆ। ਅੱਛਾ ਜੀ। ਚੁਬਾਰੇ ਚੜ੍ਹ ਕੇ ਤੇ ਅਸੀਂ ਉੱਥੇ ਫਿਰ ਕਾਫੀ ਦੇਰ ਰਹੇ ਹੈਗੇ ਆ। ਰਾਤ ਆਉਂਦੇ ਰਹੇ ਜਾਂਦੇ ਰਹੇ, ਕਾਫੀ ਸ਼ਾਹ ਪੈਂਦੀ ਰਹੀ। ਫਿਰ ਉਹਨੇ ਕਿਹਾ ਵੀ ਹੁਣ ਪਾਰਟੀ ਬਣ ਗਿਆ ਤੇ ਤੁਸੀਂ ਚਲੋ ਇੱਧਰ ਅੰਮ੍ਰਿਤਸਰ ਚਲੋ। ਅੱਛਾ, ਅਸੀਂ ਵੀ ਇਕੱਠੇ ਹੋ ਗਏ ਅੰਮ੍ਰਿਤਸਰ ਆ ਗਏ। ਨਹੀਂ ਤੇ ਤੁਹਾਨੂੰ ਕਿਹਨਾਂ ਨੇ ਕਿਹਾ ਵੀ ਹੁਣ ਤੁਸੀਂ ਇੱਥੇ ਨਹੀਂ ਰਹਿਣਾ ਹੈਗਾ, ਤੁਸੀਂ ਆਪਣੇ ਮੁਲਕ ਚਲ ਜਾਓ? ਆਪੇ ਭੈਣ ਭਰਾਵਾਂ ਨੇ ਕਿਹਾ ਨਾ। ਅੱਛਾ ਵੀ ਤੁਸੀਂ ਆਪਾਂ ਹੁਣ ਇੱਥੇ ਨਹੀਂ ਰਹਿਣਾ, ਤੇ ਆਪਾਂ ਚੱਲੀਏ ਇਕੱਠੇ ਹੋ ਗਏ। ਅੱਛਾ, ਇਕੱਠੇ ਹੋ ਗਏ ਅਸੀਂ ਫਿਰ ਅੰਮ੍ਰਿਤਸਰ ਆ ਗਏ। ਸਾਨੂੰ ਜਦੋਂ ਉਹਨਾਂ ਨੇ ਡੋਗਰਾ ਮਿਲਟੀ ਉੱਥੇ ਮਿਲੀ ਆ। ਅੱਛਾ ਜੀ। ਤੇ ਉੱਥੇ ਫਿਰ ਉਹਨਾਂ ਨੇ ਸਾਨੂੰ ਬੱਸੇ ਬਿਠਾਇਆ ਤੇ ਅਸੀਂ ਇੱਥੇ ਆ ਗਏ। ਤੁਸੀਂ ਆਪਣੇ ਸਾਰੇ ਕਿਹੜਾ ਤੁਹਾਡਾ ਖਾਨਦਾਨ ਸੀਗਾ ਮਹੱਲੇ ਵਾਲੇ ਖੈਰ ਖੈਰੀਅਤ ਨਾਲ ਉੱਥੋਂ ਆ ਗਏ ਮੁਸਲਮਾਨ? ਤੁਹਾਡੇ ਤੇ ਹਮਲਾ ਕੋਈ ਨਹੀਂ ਹੋਇਆ ਜੀ? ਅੱਛਾ, ਅੰਮ੍ਰਿਤਸਰ ਆ ਗਏ। ਫਿਰ ਅਸੀਂ ਇੱਕ ਦਾ ਹੋਇਆ ਸਾਡੇ ਨਾਲ, ਅਸੀਂ ਜਲਾਲਾਬਾਦ ਗਏ ਸੀਗੇ ਤੇ ਉੱਥੋਂ ਅਸੀਂ ਆ ਰਹੇ ਸੀਗੇ ਤੇ ਅਸੀਂ ਮੰਡ ਦੇ ਨਾਲ ਆ ਰਹੇ ਸੀ। ਉੱਥੋਂ ਸਿੱਖਾਂ ਨੇ ਆਵਾਜ਼ ਦਿੱਤੀ ਰੁਕ ਜਾਓ। ਅੱਛਾ, ਅਸੀਂ ਰੁਕ ਗਏ। ਉੱਥੇ ਉਹਨਾਂ ਨੂੰ ਤਲਾਸ਼ੀ ਸਾਰੇ ਲਈ ਹੈਗੀ ਆ। ਉਹ ਨਿਕਲਿਆ ਕੁਛ ਨਹੀਂ ਹੈਗਾ। ਉਹ ਇੱਕ ਦੀ ਚਾਚੀ ਮੇਰੀ ਨਾਲ ਹੈਗੀ ਸੀ, ਉਹਦੀ ਡੰਡੀਆਂ ਸੀ, ਉਹ ਲੈ ਗਏ। ਅੱਛਾ, ਡੰਡੀਆਂ ਉਤਾਰ ਲਈਆਂ? ਕਿਆ ਕੁਛ ਨਹੀਂ ਤੁਹਾਨੂੰ ਮਾਰਿਆ ਮੁਰਿਆ? ਨਹੀਂ ਮਾਰਿਆ ਨਹੀਂ, ਬਰਸ਼ੀ ਉਹਨਾਂ ਦੇ ਕੋਲ ਸੀ। ਅੱਛਾ ਠੀਕ ਹੋ ਗਿਆ। ਅੱਛਾ, ਫਿਰ ਤੁਸੀਂ ਅੰਮ੍ਰਿਤਸਰ ਤੋਂ ਇੱਧਰ ਪਾਕਿਸਤਾਨ ਕਿੱਥੋਂ ਦਾਖਲ ਹੋਏ? ਅੰਮ੍ਰਿਤਸਰ ਜਦੋਂ ਅਸੀਂ ਆਏ ਆ ਤੇ ਅੱਡੇ ਵਿੱਚ ਬੱਸਾਂ ਰੁਕੀਆਂ ਸੀਗੀਆਂ। ਤੇ ਭਾਈ ਸਾਡਾ ਉੱਥੇ ਜ਼ਰਾ ਮਸ਼ਹੂਰ ਹੈਗਾ ਸੀਗਾ, ਸਰਦਾਰ ਉਹਦਾ ਨਾਂ ਸੀ, ਕਬੱਡੀ ਖੇਡਦਾ ਹੁੰਦਾ ਸੀ। ਅੱਛਾ, ਤਾਂ ਭਾਈ ਸੀ ਤੁਹਾਡਾ? ਭਾਈ ਸੀਗਾ, ਤਾਏ ਦਾ ਪੁੱਤਰ, ਤਾਏ ਦਾ ਬੇਟਾ ਸੀ ਸਰਦਾਰ ਜੀ। ਸਰਦਾਰ। ਅੱਛਾ, ਉਹ ਉੱਥੇ ਕੁਸ਼ਤੀ ਕਬੱਡੀ ਖੇਡਦਾ, ਕਬੱਡੀ ਨਾਂ ਸੀਗਾ, ਇਸ਼ਤਿਹਾਰ ਲੱਗਦੇ ਸੀਗੇ। ਅੱਛਾ, ਅੰਮ੍ਰਿਤਸਰ ਦੇ ਵਿੱਚ। ਅੱਛਾ, ਕਬੱਡਰ ਸੀਗਾ, ਚੰਗੀ ਕਬੱਡੀ ਖੇਡਦਾ ਸੀ। ਉਹਨੂੰ ਉੱਥੋਂ ਮਿਲਿਆ, ਉਹਨੂੰ ਕਿਹਾ ਵੀ ਤੁਸੀਂ ਏਦਾਂ ਕਰੋ, ਜਲਦੀ ਆ ਜਾਓ ਉੱਥੇ, ਤੇ ਅਸੀਂ ਬੱਸਾਂ ਤਿਆਰ ਹੈਗੀ। ਅੱਛਾ, ਬੱਸਾਂ ਅਸੀਂ ਆ ਗਏ। ਸਾਨੂੰ ਡੋਗਰੇ ਨਾਲ ਮਿਲਟਰੀ ਹੈਗੀ ਸੀ, ਉਹ ਸਾਨੂੰ ਉਹਨਾਂ ਨੇ ਪਹੁੰਚਾਇਆ ਇੱਥੇ ਵਾਘੇ ਬਾਰਡਰ ਤੇ ਪਹੁੰਚਾਇਆ। ਅੱਛਾ ਜੀ। ਅਸੀਂ ਫਿਰ ਕੈਂਪ 'ਚ ਆ ਗਏ। ਇੱਥੇ ਕੈਂਪ ਹੈਗਾ ਵਾਲਟਨ ਆ ਗਿਆ ਸੀ। ਅੱਛਾ, ਵਾਘੇ ਤੋਂ ਤੁਸੀਂ ਫਿਰ ਵਾਲਟਨ ਆ ਗਏ? ਵਾਲਟਨ ਜਦੋਂ ਆ ਗਿਆ ਤੇ ਵਾਲਟਨ ਇੱਥੇ ਫੈਲ ਗਿਆ ਹੈਜਾ। ਅੱਛਾ ਜੀ। ਹਾਂ, ਤੇ ਉਹ ਭਾਈ ਭੂਈ ਸਾਡੇ ਇੱਕ ਭਾਈ ਬਾਹਰ ਸੀ, ਇੱਥੇ ਹੁੰਦਾ ਸੀਗਾ ਨੂਰ ਸ਼ਾਹ। ਅੱਛਾ ਜੀ, ਉਹ ਪਹਿਲੇ ਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹੀ ਇੱਕ ਭਾਈ ਹੁੰਦਾ ਸੀ, ਉਹ ਸਿੰਧ ਦੇ ਨੂਰ ਸ਼ਾਹ ਸਾਹੀਵਾਲ। ਅੱਛਾ ਜੀ। ਇੱਕ ਹੈਗਾ ਸੀ ਤੇ ਨਾਰਾ ਬਣਦਾ ਸੀਗਾ। ਅੱਛਾ, ਮਸ਼ੀਨਾਂ ਦੇ ਉੱਤੇ ਹੁੰਦਾ ਸੀ। ਅੱਛਾ, ਸਿੰਧ ਦੇ ਵਿੱਚ। ਉਹ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਕੰਮ ਕਰਦੇ ਸੀ? ਅੱਛਾ, ਬਰਾਦਰ ਭੈਣ ਭਰਾ ਸਾਰੇ ਰੇਲਵੇ 'ਚ ਹੈਗੇ ਸੀ। ਹੁਣ ਵੀ ਸਾਡੇ ਮੇਰੇ ਪੋਤੇ ਦੋਤੇ ਸਾਰੇ ਰੇਲਵੇ 'ਚ ਹੀ ਆ। ਅੱਛਾ, ਯਾਨੀ ਕਿ ਤੁਸੀਂ ਕਿਹੜੇ ਆ ਰੇਲਵੇ ਕਿਸਮ ਦਾ ਤੁਹਾਡਾ ਫੈਮਿਲੀ ਡਿਪਾਰਟਮੈਂਟ ਆ? ਵਾਲੇ ਸੀ ਮੇਰਾ ਰੇਲਵੇ 'ਚ ਸੀਗਾ। ਅੱਛਾ, ਫਿਰ ਜਦੋਂ ਅਸੀਂ ਆਏ ਤੇ ਉੱਥੇ ਵਾਕ ਵੀ ਹੈਗੀ ਲਾਹੌਰ ਦੇ ਨਾਲੇ, ਇੱਥੋਂ ਡਾਕ ਲੈ ਕੇ ਵਾਲਦ ਮੇਰਾ ਜਾਂਦਾ ਹੁੰਦਾ ਸੀਗਾ। ਕੋਈ ਕਸੂਰ ਵੀ ਜਾਂਦਾ ਤੇ ਅੰਮ੍ਰਿਤਸਰ ਵੀ ਜਾਂਦਾ ਸਾਈਕਲ ਤੇ। ਸਹੀ। ਉਹ ਫਿਰ ਇਹ ਆ ਗਿਆ ਆ ਗਿਆ, ਫਿਰ ਇੱਥੇ ਆ ਗਿਆ ਤੇ ਅਸੀਂ ਫਿਰ ਇੱਥੇ ਹੈਦਾ ਫੈਲ ਗਿਆ ਸੀਗਾ। ਇੱਥੇ ਵਾਲਟਨ ਹੈਦਾ ਫੈਲ ਗਿਆ। ਫਿਰ ਉੱਥੇ ਰੇਲਵੇ ਦੇ ਹੋਇਆ ਸੀ, ਗੱਡੀ ਹੈਗੀ ਸੀ, ਟਰਾਲੇ ਲੱਦੇ ਸੀ, ਕੋਲਾ ਸੀ ਉਹਨਾਂ ਦੇ ਉੱਤੇ। ਅੱਛਾ ਜੀ। ਉਹਨੇ ਕਿਹਾ ਕਾੜੇ ਜਾਰੀ ਤੇ ਬਹਿ ਜਾ। ਅੱਛਾ, ਉਹਦੇ ਫਿਰ ਉੱਤੇ ਗੱਦੇ ਗੁੱਦੇ ਬਿਠਾ ਕੇ ਸਾਰੇ ਉੱਤੇ ਬਹਿ ਗਏ ਤੇ ਫਿਰ ਅਸੀਂ ਇੱਥੇ ਆ ਗਏ। ਤੁਸੀਂ ਫਿਰ ਇੱਥੇ ਉਕਾੜੇ ਆ ਗਏ? ਅੱਛਾ ਜੀ। ਸ਼ੇਖ ਬਸਤੀ ਸੀ, ਖਾਲਾ ਮੇਰੀ ਰਹਿੰਦੀ, ਉਹਨੇ ਇੱਥੇ ਇੰਤਜ਼ਾਮ ਕੀਤਾ ਉਕਾੜੇ। ਇਹ ਸ਼ੇਖ ਬਸਤੀ ਜਿਹੜੀ ਆ ਬਿਰਲੇ ਮਿਲ ਦੇ ਸਾਹਮਣੇ? ਮਿਲ ਦੇ ਸਾਹਮਣੇ। ਅੱਛਾ, ਇੱਕ ਨੰਬਰ ਗਲੀ ਦੇ ਵਿੱਚ ਉਹਨੇ ਇੰਤਜ਼ਾਮ ਕੀਤਾ ਕਿ ਭਰਾ ਇੱਥੇ ਮੇਰੇ ਰਹਿਣਗੇ। ਤੇ ਇੱਥੇ ਆ ਗਿਆ। ਉਹ ਫਿਰ ਕਹਿੰਦੇ ਸ਼ਹਿਰ ਮਕਾਨ ਬਣ ਲਿਆ ਜਾ ਕੇ। ਸ਼ਹਿਰ ਜਦੋਂ ਮਕਾਨ ਮਿਲਿਆ, ਮੰਦਰ ਵਾਲੀ ਗਲੀ 'ਚ ਮਿਲਿਆ। ਇਹ ਮੰਦਰ ਡੀ ਬਲਾਕ ਜਾਂ ਅੰਦਰ ਦੇ ਕਿਹੜੇ ਸਕੂਲ ਦੇ ਵਿੱਚ ਜਿਹਦੇ ਸਕੂਲ ਬਣ ਗਿਆ ਵਾ? ਵੀ ਸਵਾਲ ਦੇ ਸਾਹਮਣੇ। ਅੱਛਾ, ਡੀ ਬਲਾਕ ਦੇ ਕੋਨੇ ਤੇ ਆ ਮੰਦਰ ਜੀ? ਅਸੀਂ ਉਸ ਮੰਦਰ ਦੇ ਵਿੱਚ ਅਸੀਂ ਮਕਾਨ ਸਾਂਭ ਲਿਆ, ਬੜਾ ਵੱਡਾ।
ਅੱਛਾ ਉੱਥੇ ਹੀ ਸਾਂਭ ਲਿਆ ਤੇ ਉੱਥੋਂ ਫਿਰ ਅਸੀਂ ਉਹਨੇ ਵੀ ਆਲੀ ਜਾ ਮਿਲ ਪਿਆ। ਅੱਛਾ ਵੀ ਆਲੀ ਜਾ ਮਿਲ ਪਿਆ ਤੇ ਉਹਨੇ ਕਿਹਾ ਵੀ ਕਿੱਥੇ ਆ ਸਾਰੇ ਭਰਾ, ਕਿਉਂ ਸ਼ਿਕਾਰ ਖੇਡਣ ਜਾਂਦੇ ਸੀ ਨਾ ਉੱਥੇ। ਸਹੀ ਜੀ। ਕਿੱਥੇ ਭਰਾ ਨੇ ਕਿ ਸਾਰੇ ਇੱਥੇ ਆਏ ਹੋਏ ਆ। ਅੱਛਾ। ਚਾਰੇ ਭਰਾ ਸਾਡੇ ਮੇਰੇ ਤਾਏ ਚਾਚੇ ਜਿਹੜੇ ਸਾਰੇ, ਉਹ ਕਹਿੰਦੇ ਆ ਜਾ ਮਿਲ 'ਚ ਆ ਜਾਓ। ਹਾਂ ਮਿਲ 'ਚ ਆਣ ਕੇ ਲੱਗੇ ਆ ਤੇ 100 ਰੁਪਇਆ ਦਿਹਾੜੀ, ਕਹਿੰਦੇ ਚਲੋ ਬੱਚਿਆਂ ਨੂੰ ਕਮਾ ਕੇ ਰੋਜ਼ੀ ਖਵਾਓ। ਇਹ ਬਿਰਲਾ ਬਹੁਤ ਵੱਡੀ ਮਿਲ ਸੀ ਜੀ। ਬਿਰਲਾ ਮਿਲ ਦੀ ਗੱਲ ਕਰਦੇ ਅਸੀਂ ਫਲੋਰ ਮਿਲ ਸੀਗੀ। ਅੱਛਾ ਰਫੀ ਫਲੋਰ ਮਿਲ ਸੀ। ਰਫੀ ਫਲੋਰ ਮਿਲ। ਹਾਂ। ਅੱਛਾ ਤੇ ਅੱਛਾ ਉਹ ਹੈ ਤੇ ਜਵਾਲਾ ਦਾਸ ਦੀ ਸੀਗੀ। ਹਾਂ ਤੇ ਲੇਕਿਨ ਉੱਥੇ ਜਵਾਲਾ ਦਾਸ ਲਿਖਿਆ ਸੀ ਚਮੀਨੇ ਉੱਤੇ। ਅੱਛਾ ਜੋਲਾ ਦਾਸ ਕਿਹੜਾ ਜਵਾਲਾ ਦਾਸ ਹੈਗਾ, ਉਹਦਾ ਮਾਲਕ ਸੀਗਾ ਹਾਂ ਜੀ ਮਾਲਕ ਸੀਗਾ ਪਾਕਿਸਤਾਨ ਬਣਨ ਤੋਂ ਪਹਿਲਾਂ। ਅੱਛਾ ਤੇ ਉਹ ਫਿਰ ਉੱਥੇ ਉਹਨਾਂ ਨੇ ਇੱਥੇ ਆ ਗਿਆ ਵੀ ਰਫੀ ਆਲੀ ਉਹਦਾ ਮਾਲਕ ਸੀ, ਰਫੀ ਦਾ ਮਾਮਾ ਸੀਗਾ। ਅੱਛਾ ਜੀ। ਇੱਥੇ ਅਸੀਂ ਆ ਗਏ। ਉਸ ਤੋਂ ਬਾਅਦ ਫਿਰ ਇੱਥੇ ਨੌਕਰੀ ਕਰਦੇ ਰਹੇ ਅਸੀਂ। ਚੌਕ ਦਪਾਲਪੁਰ ਦੇ ਵਿੱਚ ਬਸ ਸੌਦਾ ਸੁਦਾ ਵੇਚਦੇ ਰਹੇ ਤੇ ਲੈਣਾ ਦੇਣਾ ਆਪਣਾ। ਅੱਛਾ ਕਿਹੜਾ ਤੁਸੀਂ MB ਸਕੂਲ ਦੱਸਦੇ ਆ ਹਾਂਜੀ ਮੰਦਿਰ ਦੇ ਦੂਸਰੇ ਕੋਨੇ ਦੇ ਨਾ ਜੀ? ਉੱਤੇ ਇਹਨੂੰ ਕੀ ਭਲਾ ਕਿਹੜਾ ਬਾਜ਼ਾਰ ਕਹਿੰਦੇ ਹੁੰਦੇ ਸੀ? ਹੁਣ ਤਾਂ MA ਜਨਾਹ ਰੋਡ ਕਹਿੰਦੇ ਉਹਨੂੰ, ਠੰਡੀ ਸੜਕ ਕਹਿੰਦੇ ਆ ਨਾ ਗਲੀ ਦੇ ਉਹਨੇ। ਇਹ ਕਿਹੜਾ ਸੀ ਭਲਾ? ਬਾਗ ਹੈਗਾ ਵਾ ਕੀ ਕੰਪਨੀ ਬਾਗ ਦੇ ਨਾਲ ਹੀ ਹੈਗਾ। ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਸਕੂਲ ਆ MB ਸਕੂਲ ਜਾਂ ਬਾਅਦ ਚ ਬਣਿਆ? ਇਸਲਾਮੀ ਸਕੂਲ ਪਹਿਲੇ ਦਾ ਨਹੀਂ, ਇਸਲਾਮੀਆ ਸਕੂਲ ਤਾਂ ਜਲੰਧਰ ਚੋਂ ਆਇਆ ਨਾ। ਸ਼ੇਖ ਸਾਹਿਬ ਕਿਹੜੇ ਸੀਗੇ? ਸ਼ੇਖ ਅਬਦੁੱਲਾ ਸਾਹਿਬ। ਉਹਨਾਂ ਨੂੰ ਮੈਂ ਜਾਣਦਾ, ਉਹ ਮੇਰਾ ਮਾਮਾ ਮੇਰੇ ਵਾਲਿਦ ਦੇ ਦੋਸਤ ਹੈ। ਸ਼ੇਖ ਅਬਦੁੱਲਾ ਸਾਹਿਬ ਕਿਹੜੇ ਆ ਨਾ, ਇਹਨਾਂ ਦਾ ਇਸਲਾਮੀਆ ਸਕੂਲ ਜਲੰਧਰ ਚ ਹੁੰਦਾ ਸੀ। ਹਾਂਜੀ। ਸ਼ੇਖ ਸਾਹਿਬ ਆ ਗਏ ਉਕਾੜੇ, ਉਹਨਾਂ ਨੇ ਇਸਲਾਮੀਆ ਸਕੂਲ ਬਣਾ ਲਿਆ ਇੱਥੇ ਮੰਡੀ ਦੇ ਕੋਲ ਨਾ। ਹਾਂਜੀ ਬਿਲਕੁਲ ਠੀਕ ਆ। ਫਿਰ ਦੂਸਰਾ ਕੈਂਪਸ ਉਹਨਾਂ ਦਾ ਬਣ ਗਿਆ, ਨਿਊ ਕੈਂਪਸ, ਜਿਹੜਾ ਫੈਸਲਾਬਾਦ ਰੋਡ ਤੇ। ਅੱਛਾ ਮੈਂ ਤੁਹਾਡੇ ਤੋਂ ਪੁੱਛਦਾ ਕਿ ਕਿਹੜਾ MB ਸਕੂਲ ਆ ਨਾ ਮੰਦਿਰ ਦੇ ਦੂਸਰੇ ਪਾਸੇ ਕਿਹੜਾ ਵਾ, ਉਹ ਪੁਰਾਣਾ ਸਕੂਲ ਆ ਜਾਂ ਪੁਰਾਣਾ ਸਕੂਲ ਆ? ਪਾਕਿਸਤਾਨ ਬਣਨ ਤੋਂ ਪਹਿਲਾਂ ਦਾ? ਹਾਂ ਪਹਿਲੇ ਦਾ। ਉਦੋਂ ਉਹਨੂੰ MB ਸਕੂਲ ਕਹਿੰਦੇ ਸੀ, ਹੁਣ ਉਹਨੂੰ MC ਸਕੂਲ ਕਹਿੰਦੇ ਆ। ਹਾਂਜੀ ਉਹੀ ਨਾ ਜੀ? ਇਹੋ ਜੀ। ਅੱਛਾ। ਇਹਨੂੰ ਅੰਬਾਂ ਵਾਲਾ, ਇਹਨੂੰ ਬਾਗਾਂ ਵਾਲਾ ਸ਼ਹਿਰ ਵੀ ਕਹਿੰਦੇ ਸੀ ਉਕਾੜੇ ਨੂੰ ਜੀ? ਉਕਾੜੇ ਨੂੰ। ਅੱਛਾ। ਤੇ ਇਹਨੂੰ ਚਿਮਨੀ ਵਾਲਾ ਸ਼ਹਿਰ ਵੀ ਕਹਿੰਦੇ ਸੀਗੇ। ਅੱਛਾ ਚਿਮਨੀ ਵਾਲਾ ਕਹਿੰਦੇ ਸੀਗੇ ਕਿਉਂਕਿ ਫੈਕਟਰੀਆਂ ਸੀਗੀਆਂ। ਇੰਡੀਆ ਫੈਕਟਰੀ ਹੈਗੀ ਸੀਗੀਆਂ, 10-12 ਫੈਕਟਰੀ ਸੀ ਇੱਥੇ। ਅੱਛਾ। ਤੇ ਚਿਮਨੀ ਹੈਗੀ ਸੀ ਉਹਨਾਂ ਦੀ, ਜ਼ਾਹਿਰ ਆ ਧੂਆਂ ਨਿਕਲਦਾ ਸੀ। ਤੇ ਫਿਰ ਨਾਲ ਲਾਗੇ ਪੱਠੇ ਹੈਗੇ ਸੀ। ਹਾਂ ਚਾਰੋਂ ਪਾਸੇ ਪੱਠੇ ਵੀ ਸੀ। ਬੜੇ ਪੱਠੇ ਹੈਗੇ ਸਾਡੇ, ਜਿਵੇਂ ਨਾਲ ਹੀ ਪੱਠੇ ਹੈਗੇ ਸੀ। ਅੱਛਾ ਉਹਦੀ ਪੱਠੇ ਤੇ ਮੇਰੇ ਖਿਆਲ ਚ ਇਸ ਵਜ੍ਹਾ ਤੋਂ ਸੀ ਕਿ ਆ ਉਕਾੜਾ ਕਿਹੜਾ ਨਾ ਜੀ, ਅਸੀਂ ਵੀ ਪੱਠੇ ਕੇਰ ਸਿੰਘ ਦੇ ਪੱਠੇ ਤੇ ਬੈਠੇ ਸੀ। ਅੱਛਾ ਕਿਹੜੇ ਦੇ ਸਿੰਘ ਦੇ ਜੀ? ਇਹ ਕੇਰ ਸਿੰਘ ਦਾ ਪੱਠਾ ਹੈ ਜਿਹਦੇ ਉੱਤੇ ਅਸੀਂ ਜਿੱਥੇ ਉਹ ਤੁਹਾਡਾ ਘਰ ਹੈ ਜੀ? ਮਕਾਨ ਬਣਾਇਆ ਦਾਰਾਪੁਰ ਬਣਿਆ। ਅੱਛਾ ਕੇਰ ਸਿੰਘ ਦਾ ਸਾਰਾ ਉੱਥੇ ਬੈਠਾ। ਅੱਛਾ ਅੱਛਾ ਅੱਛਾ। ਦਾਰਾਪੁਰ ਕਿਹੜਾ ਵਾ, ਉਹ ਕੇਰ ਸਿੰਘ ਦੇ ਪੱਠੇ ਤੇ ਬੈਠਾ। ਹਾਂ। ਅੱਛਾ ਪਰ ਮੈਂ ਦੱਸਦਾ ਜੀ ਤੁਹਾਨੂੰ ਕਿ ਪੱਠੇ ਇਸ ਲਈ ਸੀ ਕਿ ਆ ਸ਼ਹਿਰ ਕਿਹੜਾ ਨਾ, ਕਦੋਂ ਨਹਿਰ 1914 ਚ ਲੋਇਰਬਾਰੀ ਦੁਆਬ ਪਾਣੀ ਆ ਗਿਆ ਨਾ, ਪਿੰਡ ਆਬਾਦ ਹੋ ਗਏ ਤੇ ਇਹ ਸ਼ਹਿਰ ਕਿਹੜਾ ਵਾ ਉਹ ਤੋਂ ਪਹਿਲਾਂ ਆਬਾਦ ਕੀਤਾ ਗੋਰਿਆਂ ਨੇ। ਪਹਿਲੇ ਆਏ ਸੀ, ਛੋਟਾ ਜਿਹਾ ਸਟੇਸ਼ਨ ਹੈਗਾ ਸੀਗਾ। ਤੇ ਇਹ ਜਿਹੜਾ ਹੈਗਾ ਨਾ ਜਿੱਥੇ ਸਿਟੀ ਥਾਣਾ ਹੈਗਾ ਸੀਗਾ, ਇੱਥੇ ਸਰਾਂ ਹੈਗੀ ਸੀ। ਰਾਤ ਇੱਥੇ ਗੁਜ਼ਾਰ ਕੇ ਤੇ ਸਦਰ ਬੰਗਲੇ ਜਾਂਦੇ, ਸਦਰ ਗੁਗੇਰੇ ਜਾਂਦੇ ਸੀ। ਉਹ ਜ਼ਿਲ੍ਹਾ ਹੁੰਦਾ ਸੀ ਪੁਰਾਣਾ ਜੀ? ਹਾਂ ਉੱਥੇ ਗੋਰਾ ਬੈਠਦਾ ਸੀਗਾ। ਉੱਥੇ ਫਾਂਸੀ ਕਰ ਲੈਣਾ ਦੇਣਾ ਸਾਰਾ ਕੁਝ ਉੱਥੇ ਹੀ ਸੀਗਾ। ਉੱਥੇ ਹੀ ਸੀਗਾ। ਠੀਕ ਹੋ ਗਿਆ। ਠੀਕ ਠੀਕ ਠੀਕ। ਅੱਛਾ ਜੀ ਤੇ ਇਹ ਕਿਹੜਾ, ਕਦੋਂ ਤੁਸੀਂ ਇੱਥੇ ਆਏ ਆ ਉਕਾੜੇ ਸ਼ਹਿਰ ਦੇ ਵਿੱਚ, ਇਹ ਹਿੰਦੂ ਜ਼ਿਆਦਾ ਇੱਥੇ ਰਹਿੰਦੇ ਸੀਗੇ? ਸਿੱਖ ਵੀ ਸੀਗੇ ਤੇ ਹਿੰਦੂ ਜ਼ਿਆਦਾ ਸੀ? ਹਿੰਦੂ ਜ਼ਿਆਦਾ ਸੀ। ਤੁਸੀਂ ਇੱਥੇ ਸ਼ਹਿਰ ਦੇ ਵਿੱਚ ਕਿਉਂ ਨਹੀਂ ਘਰ ਘੁਰ ਕੋਈ ਲਿਆ? ਮਹਾਜਰ ਸੀ ਤੁਸੀਂ? ਤੁਹਾਨੂੰ ਇਹ ਕਿਹੜੇ ਹਾਤੇ ਕਿਹੜੇ ਜਨਮ ਕਰਦੇ? ਅਲੀਆ ਨੇ ਕਿਹਾ ਵੀ ਤੁਸੀਂ ਇੱਥੇ ਆ ਜਾਓ, ਸਾਰੇ ਆਏ ਸਾਹਮਣੇ ਮਾਲਕ ਜਿਹੜੇ ਉਹਨਾਂ ਦੇ ਸਾਹਮਣੇ ਲੈਣੇ ਹੈਗੇ ਆ। ਅੱਛਾ। ਤੇ ਤੁਸੀਂ ਇੱਥੇ ਆ ਜਾਓ। ਅਸੀਂ ਮਕਾਨ ਕਿਉਂਕਿ ਨਾਲੇ ਕਹਿੰਦੇ ਅਸੀਂ ਵਾਪਸ ਚੱਲ ਜਾਣਾ ਵਾ। ਅੱਛਾ ਤੁਸੀਂ ਕਦੋਂ ਇੱਥੇ ਆਏ ਆ ਤੁਹਾਨੂੰ ਹੋਸ਼ ਸੀਗੀ? ਹਾਂਜੀ। ਤੁਸੀਂ ਉਕਾੜੇ ਦੇ ਵਿੱਚ ਕੋਈ ਕਿੰਨੇ ਮੰਦਿਰ ਤੇ ਗੁਰਦੁਆਰੇ ਦੇਖੇ ਸ਼ਹਿਰ ਦੇ ਵਿੱਚ? ਕਿੱਥੇ ਕਿੱਥੇ ਹੁੰਦੇ ਸੀ, ਕੋਈ ਯਾਦ ਆ ਤੁਹਾਨੂੰ? ਹਾਂਜੀ। ਕਿੱਥੇ ਕਿੱਥੇ ਸੀ? ਗੁਰਦੁਆਰਾ ਹੈਗਾ ਸੀ ਦਾਲਗਰਾ ਚੌਂਕ ਦੇ ਵਿੱਚ ਗੁਰਦੁਆਰਾ। ਕਿਹੜੇ ਚ? ਜਿਹੜਾ ਹੈਗਾ ਹੱਕ ਬਾਜ਼ਾਰ ਦੇ ਨਾਲ ਦਾਰਾਪੁਰ ਕਿਹਨੂੰ ਹੁਣ ਮਰੂਨੇ ਵਾਲਾ ਬਾਜ਼ਾਰ ਕਹਿੰਦੇ ਆ? ਵਾਲਾ ਬਾਜ਼ਾਰ ਉਹ ਸਾਰਾ ਸਿੱਖਾਂ ਦਾ ਸੀਗਾ। ਉਤਰਾ ਹੁਣ ਵੀ ਸਿੱਖਾਂ ਦੇ ਨਾਂ ਤੇ। ਉਹ ਤਾਂ ਕਿਹੜੀ ਹੈ ਨਾ ਧਰਮਸ਼ਾਲਾ ਉੱਥੇ ਖੜੀ ਹੈਗੀ ਆ ਤੇ ਨਾਲ ਭਰਾ ਮੰਦਿਰ ਹੈਗਾ ਸੀ, ਮੰਦਿਰ ਸੀ, ਸਕੂਲ ਹੈਗਾ ਸੀ ਨਾ ਸਾਡੇ ਜਿੱਥੇ ਅਸੀਂ ਪੜ੍ਹਨ ਜਾਂਦੇ ਸੀ, ਇਸਲਾਮੀਆ ਪ੍ਰਾਇਮਰੀ ਸਕੂਲ। ਉਹ ਮੰਦਿਰ ਸੀਗਾ? ਉਹ ਮੰਦਿਰ ਸੀ ਉੱਥੇ ਜਿਹੜਾ ਹੈਗਾ ਸੀ ਨਾ, ਕੀ ਉਹਦਾ ਨਾਂ ਨਹੀਂ ਹੁੰਦਾ, ਸਾਹ ਅਫਸਰ ਹੈਗਾ ਸੀਗਾ ਜਿਹਨੂੰ ਕਹਿੰਦੇ ਕੀ ਅੱਗੇ ਨਾਂ ਲਿਆ ਸੀਗਾ।
ਤੇ ਉਹ ਇੱਥੇ ਰਹਿੰਦਾ ਵਾਲਦ ਦੇ ਮੇਰੇ ਵਾਗੂ ਜੀ ਤੇ ਉਹਨਾਂ ਨੇ ਫਿਰ ਇੱਥੇ ਲਗੇ ਇੱਥੇ ਇਹਨਾਂ ਨੂੰ ਦਾਖਲ ਕਰਾ ਲਿਆ ਅੱਛਾ ਤੇ ਫਿਰ ਸਾਨੂੰ ਉਹਨਾਂ ਨੇ ਦਾਖਲ ਕਰਾ ਅੱਛਾ, ਇੱਕ ਹੋ ਗਿਆ ਸਿੱਖਾਂ ਦਾ ਤੇ ਨਾਲ ਹੋ ਗਿਆ ਮੰਦਿਰ। ਨਾਲ ਮੰਦਿਰ ਹੈਗਾ। ਅੱਛਾ, ਇਹ ਤੋਂ ਇਲਾਵਾ ਹੋਰ ਉਹ ਤਾਂ ਇੱਕ ਆ ਜਿੱਥੇ ਜਾਮਿਆ ਮੰਦਿਰ ਬਣੀ ਹੋਈ ਹੈ, ਹਾਂਜੀ ਹਾਂਜੀ ਇਹ ਵੀ ਮੰਦਿਰ ਸੀਗਾ। ਅੱਛਾ, ਇਹ ਵੀ ਮੰਦਿਰ ਹੈਗਾ। ਇਹ ਐਫ ਬਲੌਗ ਆ ਕਿ ਕਿਹੜਾ ਬਲੌਗ ਆ? ਇਹ ਬਲਾਕ ਆ। ਏ ਬਲੌਗ। ਹਾਂ ਅੱਛਾ ਅੱਛਾ, ਜਾਮਿਆ ਕਿਹੜੀ ਆ? ਗੌਸੀਆ। ਇੱਥੇ ਜਾਮਿਆ ਗੌਸੀਆ ਮਸਜਿਦ ਹੈਗੀ ਲੇਡੀ ਬਾਗ ਦੇ ਵਿੱਚ ਨਾ। ਅੱਛਾ, ਤੁਸੀਂ ਜਾਮਿਆ ਮੁਹੰਮਦੀਆ ਕਹਿੰਦੇ ਆ? ਇਹਨੇ ਜਾਮਿਆ ਮੰਦਿਰ ਕੀ ਇਹਨਾਂ ਦਾ ਨਾਮ ਹੈਗਾ, ਇੱਕ ਮੇਰੇ ਜਲਦੀ ਜਿਹੜਾ ਨਾਮ ਕੋਈ ਗੱਲ ਨਹੀਂ, ਜ਼ਬਾਨ ਤੇ ਨਾਮ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆ ਜਾਊਗਾ। ਅੱਛਾ, ਯਾਨੀ ਕਿ ਤੁਸੀਂ ਇੱਥੇ 3-4 ਕਿਹੜੇ ਮੰਦਿਰ ਦੇਖੇ ਆ ਉਕਾੜੇ? ਹਾਂ ਦੇਖੇ, ਬਣੇ ਚੱਲੇ। ਇਹ ਜਿਹੜੇ ਹੈਗੇ ਸੀ ਇੱਥੇ ਇਸਲਾਮਿਕ ਸਕੂਲ ਤੇ ਬਕਾਇਦਾ ਉਹਨਾਂ ਨੇ ਬਣਾਇਆ ਸੀ, ਕੀ ਉਹਦਾ ਨਾਮ ਆ, ਹਨੂਮਾਨ ਬਣਾਇਆ ਸੀ ਅੰਦਰ। ਅੱਛਾ, ਹਨੂਮਾਨ ਬਣਿਆ ਹੋਇਆ ਸੀਗਾ। ਇੱਕ ਮੰਦਿਰ ਸੀ ਖੜਾ। ਹਾਂ, ਇਹ ਹੁਣ ਮੇਰੇ ਖਿਆਲ ਚ ਉੱਥੇ ਨਾ ਸਾਰਾ ਢਾਹ ਕੇ ਤੇ ਨਵਾਂ ਸਕੂਲ ਬਣ ਗਿਆ। ਹੁਣ ਬਣਾਇਆ ਮੰਦਿਰ ਵੀ ਹੁਣੇ ਢਾਇਆ। ਹੁਣੇ ਢਾਇਆ, ਕੋਈ ਮੇਰੇ ਖਿਆਲ ਚ ਥੋੜੇ ਕੋਈ 5-7 ਸਾਲ ਹੀ ਹੋਏ। ਤੇ ਉਹ ਧਰਮਸ਼ਾਲਾ ਖੜੀ ਹੈ ਜੀ ਉਹਨਾਂ ਦੀ, ਸਿੱਖਾਂ ਲੱਗਣਾ ਨਾ ਜੀ। ਧਰਮਸ਼ਾਲਾ ਤੇ ਹੈਗੀ ਸੀ ਇੱਥੇ, ਕੀ ਉਹਦਾ ਨਾਮ ਹੈ ਇੱਥੇ ਲਾਰੀ ਅੱਡੇ ਦੇ ਨਾਲ। ਅੱਛਾ, ਉੱਥੇ ਵੀ ਸੀ ਗਊਸ਼ਾਲਾ? ਗਊਸ਼ਾਲਾ ਗਊਸ਼ਾਲਾ ਲਾਰੀ ਅੱਡੇ ਦੇ ਨਾਲ ਸੀ ਗਊਸ਼ਾਲਾ। ਕਿਹੜੇ ਪਾਸੇ ਜੀ? ਜਦੋਂ ਮੋੜਦੇ ਨਾਲ ਹੀ ਸੱਜਿਆ ਗਊਸ਼ਾਲਾ ਸੀ। ਉਹ ਜਿਹਦੇ ਪਾਸੇ ਸੈਨਮਾ ਸੀਗਾ? ਨਹੀਂ, ਸੈਨਮੇ ਤੋਂ ਅੱਗੇ। ਸੈਨਮੇ ਤੋਂ ਅੱਗੇ ਮੋੜ ਤੇ ਜਾ ਕੇ ਜਿੱਥੇ ਸਵੇਈ ਦਾ ਅੱਡਾ ਸੀ ਨਾ। ਹਾਂ, ਤੇ ਉੱਥੇ ਉਹ ਕਿੱਥੇ ਹੁਣ ਵਰਕਸ਼ਾਪਾਂ ਬਣ ਗਈਆਂ। ਗਊਸ਼ਾਲਾ ਦਾ ਬੜਾ ਵੱਡਾ ਗੇਟ ਹੁੰਦਾ ਸੀਗਾ, ਹੁਣ ਨਹੀਂ ਹੈਗਾ। ਬੜੀ ਵੱਡੀ ਖੁਰਲੀਆਂ ਸੀ ਬਣੀਆਂ ਹੋਈਆਂ ਉੱਥੇ। ਅੱਛਾ, ਗਾਵਾਂ ਬੰਨੀਆਂ ਹੁੰਦੀਆਂ। ਗਾਵਾਂ ਬੰਨੀਆਂ। ਹੁਣ ਤਾਂ ਉੱਥੇ ਕੁਝ ਵੀ ਨਹੀਂ ਹੈਗਾ। ਹੁਣ ਕੁਝ ਨਹੀਂ ਹੁੰਦਾ, ਬਹੁਤ ਵੇਚ ਵਟ ਗਿਆ ਸਾਰਾ ਕੁਝ। ਅੱਛਾ, ਤੇ ਕਿਹੜਾ ਆ ਹੈਗਾ ਜੀ ਪਾਰਕ ਜਿਹਨੂੰ ਭਲਵਾਨਾਂ ਦਾ ਬਾਗ ਕਹਿੰਦੇ ਆ, ਇਹ ਸ਼ਮਸ਼ਾਨ ਘਾਟ ਸੀ ਕਹਿੰਦੇ? ਇੱਥੇ ਆਇਆ ਸੀ, ਸ਼ਮਸ਼ਾਨ ਘਾਟ ਬਣਿਆ ਸੀ, ਬਾਹਰ ਸੀਗਾ, ਅੰਦਰ ਨਹੀਂ, ਬਾਹਰ ਨੁੱਕਰ ਤੇ। ਕਿਉਂਕਿ ਉਦੋਂ ਸ਼ਹਿਰ ਤੋਂ ਬਾਹਰ ਹੀ ਸੀ ਨਾ। ਹਾਂਜੀ, ਉੱਥੇ ਸ਼ਾਮ ਜਿੱਥੇ ਛਾੜਦੇ ਸੀ ਨਾ, ਉਹ ਬਾਹਰ ਹੀ ਬਣਿਆ ਸੀ ਥੜਾ। ਅੱਗੇ ਜਿੱਧਰ ਪਾਸੇ ਹੁਣ ਬੋਰਡ ਕਹਿੰਦੇ, ਇੱਧਰਲੇ ਪਾਸੇ। ਹਾਂ, ਇਹਨੂੰ ਬਾਗਾਂ ਵਾਲਾ ਸ਼ਹਿਰ ਵੀ ਕਹਿੰਦੇ ਸੀ। ਉਹ ਬਾਗ ਵੀ ਬੜੇ ਸੀ ਨਾ, ਸਾਰੇ ਬਾਗ ਹੀ ਬਾਗ ਸੀਗੇ। ਅੱਛਾ, ਉਕਾੜੇ ਦੇ ਬਾਗਾਂ ਵਾਲਾ ਸ਼ਹਿਰ ਵੀ ਕਹਿੰਦੇ ਸੀ ਤੇ ਚਿਮਨੀਆਂ ਵਾਲਾ ਸ਼ਹਿਰ ਵੀ ਕਹਿੰਦੇ ਸੀ। ਚਿਮਨੀਆਂ ਵਾਲਾ ਸ਼ਹਿਰ ਵੀ ਕਹਿੰਦੇ ਸੀਗੇ। ਤੇ ਕਿ ਤੁਸੀਂ ਕਦੋਂ ਉੱਥੋਂ ਆ ਗਏ, ਬਜ਼ੁਰਗ ਤੁਹਾਡੇ ਸੀ ਨਾਲ, ਕਦੀ ਕਿਸੇ ਨੇ ਤੁਹਾਡੇ ਚੋਂ ਕਿਹਾ ਤੇ ਨਹੀਂ ਸੀ ਅਸੀਂ ਵਾਪਸ ਚੱਲ ਜਾਣਾ ਵਾ? ਪਰ ਆਰਜੀ ਤੌਰ ਤੇ ਸਾਡੇ ਮੇਰੇ ਵਾਲੇ ਸਾਰੇ ਕਹਿੰਦੇ ਆਪਾਂ ਵਾਪਸ ਚੱਲ ਜਾਣਾ, ਆਪਾਂ ਬਿਲਡਿੰਗ ਕੱਲ ਸਾਹਮਣੇ। ਹਾਂ, ਸਾਂਭੀ ਇਹ ਤੇ ਵਾਪਸ ਚੱਲ ਜਾਣਾ। ਸਿੱਧੇ ਲੋਕ ਹੈਗੇ ਸੀਗੇ, ਬੜੇ ਕੋਈ ਹੈ ਸੀ, ਇਹੋ ਪਹਿਲੀ ਦੂਸਰੀ ਚੌਥੀ ਪੜ੍ਹਿਆ ਜੀ। ਥੋੜੀ ਤਰੀਮ ਨਹੀਂ ਹੁੰਦੀ ਸੀ ਉਦੋਂ, ਹੁਣ ਤਰੀਮ ਦਾ ਦੌਰ ਹੁਣ ਆਇਆ ਨਾ। ਹਾਂ, ਤੇ ਆਪਣਾ ਉੱਥੋਂ ਤੁਸੀਂ ਵੀ ਸਮਾਨ ਸਮੂਹ ਕੋਈ ਲੈ ਆਏ ਸੀ ਕਿ ਨਹੀਂ? ਕੋਈ ਕੁਝ ਲੈ ਕੇ ਆਂਦਾ ਉੱਥੋਂ? ਸਮਾਨ ਅਸੀਂ ਕੀ ਲਿਆਉਣਾ, ਬਸ ਜਾਨਾਂ ਹੀ ਲੈ ਕੇ ਆਂਦੀਆਂ ਆਪਣੀਆਂ। ਏਦਾਂ ਹੀ ਇਧਰੋਂ ਗਏ ਜੇ? ਕਿਹੜੇ ਸਿੱਖ ਹਿੰਦੂ ਗਏ ਨਾ ਆਪਣੇ ਇੱਥੇ ਪਾਕਿਸਤਾਨ, ਜਿਹੜਾ ਹੁਣ ਪਾਕਿਸਤਾਨ ਆ ਤੇ ਪੰਜਾਬ ਆ, ਇਹਦੇ ਚੋਂ ਕਿਹੜੇ ਗਏ ਉਹ ਵੀ ਵਿਚਾਰੇ ਏਦਾਂ ਆਪਣਾ ਸਭ ਕੁਝ ਛੱਡ ਕੇ ਗਏ? ਉਕਾੜਾ ਸਾਰਾ ਸੀਲ ਸੀਗਾ। ਅੱਛਾ, ਉਕਾੜਾ ਸਾਰਾ ਟੋਟਲੀ ਸੀਲ ਹੈਗਾ ਸੀਗਾ। ਤੇ ਕੋਈ ਨਹੀਂ ਸੀ, ਕੋਈ ਚੀਜ਼ ਛੜੀ ਕਿਤੇ। ਅੱਜ ਤੇ ਬੈਂਕ ਹੈਗਾ, ਨੈਸ਼ਨਲ ਬੈਂਕ ਹੈਗਾ। ਹਾਂਜੀ ਹਾਂਜੀ, ਇਹ ਸਾਰਾ ਕਾਗਜ਼ ਛੜੇ ਪਏ ਸੀ। ਅੱਛਾ, ਉਹ ਏਦਾਂ ਹੀ ਫਿਰਦੇ ਰਹੇ ਸੀ। ਇਹ ਮੰਡੀ ਜਿਹੜੀ ਇਹ ਵੀ ਸੀਲ ਸੀਗੀ। ਅੱਛਾ, ਦਾਣਾ ਮੰਡੀ ਜਿਹੜੀ ਹੈ, ਉਕਾੜੇ ਦੀ ਮੰਡੀ ਕਿਹੜੀ ਬਹੁਤ ਮਸ਼ਹੂਰ ਮੰਡੀ ਹੁੰਦੀ ਸੀ, ਇਹ ਸੀਲ ਹੈਗੀ ਸੀ ਮੰਡੀ। ਸਾਰੇ ਦਰਵਾਜ਼ੇ 1 2 3 4 5 6 7 ਦਰਵਾਜ਼ੇ 8 ਦਰਵਾਜ਼ੇ ਹੈਗੇ। ਹਾਂ, ਇੰਨੇ ਕੇ ਹੈਗੇ ਜੀ, ਠੀਕ ਹੋ ਗਿਆ। ਤੇ ਇਹ ਸੀਲ ਹੈਗੀ ਸੀ। ਤੇ ਯਕੀਨ ਕਰੋ ਕਿ ਇਹ ਦਾਣੇ ਸਾਰੇ ਮਾਲ ਨਾਲ ਭਰੀ ਸੀਗੀ। ਹਾਂ, ਕਣਕ ਲੈਣਾ ਦੇਣਾ ਹਰ ਚੀਜ਼, ਮੱਕੀ ਉਹ ਭਰੀ। ਤੇ ਨਾਲ ਹੀ ਹੈਗਾ ਵਾ ਸਟੇਸ਼ਨ ਦੇ ਨਾਲ ਮਾਲ ਗੋਦਾਮ ਸੀਗਾ। ਹਾਂਜੀ ਹਾਂਜੀ ਹਾਂਜੀ, ਉਹ ਵੀ ਤੁੰਨਿਆ ਪਿਆ ਸੀਗਾ। ਕਿਉਂਕਿ ਉਦੋਂ ਰੇਲਵੇ ਤੇ ਆਉਂਦੇ ਨਾ ਕੋਈ ਸਾਈਕਲ ਸੀ, ਨਾ ਮੋਟਰਾਂ ਤੇ ਹੁੰਦੀਆਂ ਨਹੀਂ ਸੀ ਕੋਈ। ਹਾਂਜੀ ਹਾਂਜੀ, ਉਹ ਚੌਕ ਤੇ ਪਾਲਪੁਰ ਚ ਵੀ ਖੜੇ ਹੋਣਾ ਨਾ, ਤੇ ਉੱਥੇ ਬਸ ਦੁਕਾਨਦਾਰ ਰਾਤ ਨੂੰ 7-8 ਵਜੇ ਉਦੋਂ ਤਰ੍ਹਾਂ ਬੈਠੇ ਹੁੰਦੇ। ਉਹ ਗਾਹਕ ਦੇ ਕਿਸੇ ਵੇਲੇ ਆਉਂਦਾ ਕੋਈ ਨਹੀਂ, ਨਾ ਕੋਈ ਸਾਈਕਲ, ਨਾ ਬੱਸ, ਨਾ ਲੈਣਾ ਦੇ ਟਰੱਕ, ਕੋਈ ਨਹੀਂ। ਤੇ ਦਪਾਲਪੁਰ ਨੂੰ ਜਾਂਦੇ, ਟਾਂਗੇ ਤੇ ਜਾਂਦੇ 8 ਦੇ ਕੇ। ਅੱਛਾ ਜੀ, ਕਿਹੜੀ ਹੈ ਗੋਲ ਚੌਕ ਮਸਜਿਦ ਆ? ਹਾਂਜੀ, ਇਹ ਤੇ ਤੁਹਾਡੀ ਹੋਸ਼ ਚ ਬਣੀ ਹੋਣੀ ਹੈ? ਹਾਂਜੀ, ਉਦੋਂ ਪਹਿਲਾਂ ਕੁਝ ਵੀ ਨਹੀਂ ਸੀ ਇੱਥੇ? ਇਹ 4 ਦੀਵਾਰੀ ਸੀ, ਉਹ ਕੰਡੇ ਵਾਲੀ 4 ਦੀਵਾਰੀ ਕੀਤੀ। ਐਡਾ ਹੈ ਸੀ, ਜੰਗਲਾ ਲੱਗਾ ਗੋਲ ਚੌਕ। ਅੱਛਾ, ਗੋਲ ਚੱਕਰ ਚ ਲੱਗਾ ਸੀ। ਅੱਛਾ, ਚਾਰੇ ਬੰਨੇ ਦਰਖਤ ਹੈਗੇ, ਚੰਗੇ ਦਰਖਤ ਹੈਗੇ ਸੀ। ਇਹ ਕਿਹੜੇ ਚਾਰੋਂ ਕੋਨੇ ਆ ਚੌਕ ਦੇ? ਛੋਟੇ ਛੋਟੇ ਦਰਵਾਜ਼ੇ ਵੀ ਲੱਗੇ ਹੋਏ ਆ, ਅਜੇ ਵੀ ਹੈਗੇ ਆ, ਹੁਣ ਵੀ ਹੈਗੇ। ਉਹ ਇਹਨਾਂ ਚੌਕਾਂ ਦੇ ਯਾਨੀ ਕਿ ਕੋਨਿਆਂ ਦੇ ਉੱਤੇ ਦਰਖਤ ਸੀਗੇ ਜੀ, ਬੋਰਡ ਦੇ ਜਾਂ ਪਿੱਪਲ ਦੇ ਹੋਣਗੇ? ਪਿੱਪਲ ਸੀ ਚਾਰੇ ਬੰਨੇ।
ਅੱਛਾ 3 ਅਸੀਂ ਦੇਖੇ ਆ ਜੀ, 3 ਤਾਂ ਮੈਂ ਵੀ ਦੇਖੇ ਆ। ਇੱਕ ਮੁਲਕ ਵਾਲੇ ਪਰ ਅੱਗੇ ਜਿਹੜਾ ਸੀ ਨਾ ਉਹਨੇ ਬਹੁਤ ਤਜ਼ਾਬ ਪਾ ਕੇ ਸਾੜ ਕੇ ਸਾੜਤਾ। ਹੁਣ 2 ਮੇਰੇ ਖਿਆਲ ਚ ਹੈਗੇ ਆ ਕਿ 3? 3 ਹੈਗੇ। 3 ਹੈਗੇ ਤੇ ਇੱਧਰ ਵਾਲਾ ਹੈ ਨਹੀਂਗਾ। ਮੇਰਾ ਕਿੱਧਰ ਉਹ ਤਾਜ ਬੁਕੜੀਪੂ ਵਾਲੇ ਨਹੀਂ? ਇੱਧਰ ਹੈਗੇ ਜਿੱਧਰ ਬੇਕਰੀ ਹੈਗੀ ਉਧਰ ਤੇ ਹੈਗਾ। ਉਧਰ ਵੀ ਹੈਗਾ। ਜਿੱਧਰ ਮਹਿਰ ਦੁੱਖੀ ਆ ਦੂਏ ਆ ਗਏ ਆ ਹੋਟਲ ਨਹੀਂ ਹੈਗਾ ਮਹਿਰਾਂ ਦਾ, ਇੱਧਰ ਵੀ ਹੈਗਾ। ਉਧਰ ਵੀ ਹੈਗਾ। ਉਹ ਜਿੱਧਰ ਮੱਕਾ ਜੱਦਾ ਗਾਰਮੈਂਟ ਆ ਉਧਰਲੇ ਪਾਸੇ ਵੀ ਹੈਗਾ। ਉਧਰ ਵੀ ਹੈਗਾ। ਤੇ ਇਹ ਇੱਕ ਨਹੀਂ ਹੈਗਾ। ਮਲਕ ਦੇ ਅੱਗੇ ਜਿਹੜਾ ਸੀ ਨਾ ਉਹ ਨਹੀਂ ਹੈਗਾ। ਜਿੱਥੇ ਬਹੁਤ ਫਕੀਰ ਹੁੰਦੇ ਤੇ ਬੱਚੇ ਰਹਿੰਦੇ ਸਾਰੇ। ਠੀਕ। ਅੱਛਾ ਤੇ ਉਦੋਂ ਕਿਹੜੇ ਬਾਜ਼ਾਰ ਸੀਗੇ, ਗਲੀਆਂ ਇਹ ਕੱਚੀਆਂ ਸੀ ਕਿ ਪੱਕੀਆਂ ਸੀਗੀਆਂ? ਜੀ ਸੜਕਾਂ ਦੇ ਵਿੱਚ ਸ਼ਹਿਰ ਦੇ ਵਿੱਚ ਕਿਹੜੀ ਪਤਾ? ਪੱਕੀ ਸੜਕਾਂ ਪੱਕੀਆਂ ਸੀਗੀਆਂ। ਅੱਛਾ ਹੁਣ ਕਿਹੜਾ ਪੁਰਾਣਾ ਸ਼ਹਿਰ ਤੁਸੀਂ ਦੇਖਿਆ ਵਾ? ਹਾਂਜੀ। ਉਦੋਂ ਤਾਂ ਲੋਕ ਰਹਿੰਦੇ ਸੀ, ਘਰ ਸੀਗੇ ਲੋਕਾਂ ਦੇ, ਹਾਂਜੀ। ਤੇ ਹੁਣ ਤੇ ਸਾਰਾ ਹੋ ਗਿਆ, ਬਾਜ਼ਾਰ ਬਣ ਗਿਆ। ਨਾਲੇ ਗਾਰੇ ਦੀ ਇੱਟ ਲੱਗੀ ਸੀ 18 ਇੰਚ ਦੀ ਦੀਵਾਰ ਸੀ ਤੇ ਹੁਣ ਤਾਂ 4 ਇੰਚ ਦੀ ਬਣਦੀ ਪਈ ਹੈਗੀ ਆ। ਇਹ ਢਾਉਂਦੇ ਬਸ ਉੱਥੇ ਇੱਟ ਨਾਲ ਬਣਾ ਲੈਂਦੇ। ਉਕਾੜਾ ਸ਼ਹਿਰ ਕਿਹੜਾ ਸੀਗਾ ਰਹਿਣੇ ਲਈ ਬਣਾਇਆ ਹੋਇਆ ਸੀਗਾ ਤੇ ਉਹ ਸਾਰਾ ਹੁਣ ਬਾਜ਼ਾਰ ਬਣ ਗਿਆ। ਜਦੋਂ ਸਟੇਸ਼ਨ ਤੋਂ ਜੋ ਜਾਈਦਾ ਹੈ ਨਾ ਉੱਥੇ ਇੱਕ ਜਿੱਥੇ ਡੀਸੈਂਟ ਹੈਗਾ ਸੀ ਉਹਦੇ ਉੱਤੇ ਇੱਕ ਬੜਾ ਬਣਿਆ ਹੁੰਦਾ ਸੀਗਾ। ਅੱਛਾ ਗੇਟ ਸੀਗਾ? ਗੇਟ ਬਣਿਆ ਸੀਗਾ ਡਾਟਾਂ ਵਾਲਾ ਬੜਾ ਸੋਹਣਾ। ਉੱਥੇ ਉਹ ਹਿੰਦੂ ਦੇ ਹੁੰਦੀ ਬਣਾਇਆ ਹੋਇਆ ਸੀ। ਹਾਂ ਉਹ ਸੀਗੇ। ਠੀਕ ਜੀ ਠੀਕ। ਲਓ ਜੀ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਮਿਹਰਬਾਨੀ ਜੀ। ਅਸਲਾਮ ਵਾਲੇਕੁਮ ਜੀ।